ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਹੋਣਾ ਨੇ ਰੈਸੀਪ੍ਰੋਕਲ ਟੈਰਿਫ ਪਲਾਨ ਆ ਉਸ ਨੂੰ ਐਲਾਨ ਦਿੱਤਾ ਹੈਗਾ ਆ। ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰਦੇ ਹੋਏ ਕਿਹਾ, ਜਿਹੜੇ ਮੁਲਕ ਅਮਰੀਕਾ ਦੇ ਸਮਾਨ ਦੇ ਉੱਤੇ ਜਿੰਨਾ ਟੈਰਿਫ ਲਾ ਰਹੇ ਨੇ, ਟੈਕਸ ਲਾ ਰਹੇ ਆ, ਮੋੜਵਾਂ ਟੈਕਸ ਤੇ ਮੋੜਵਾਂ ਟੈਰਿਫ ਉਸ ਮੁਲਕ ਤੋਂ ਆ ਰਹੇ ਸਮਾਨ ਦੇ ਉੱਤੇ ਬਰਾਬਰ ਦਾ ਜਿਹੜਾ ਉਹ ਲੱਗੇਗਾ। ਇਹਦੇ ਨਾਲ ਅਮਰੀਕਾ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਜਿਹੜੀ ਤਰਥੱਲੀ ਆ ਉਹ ਮਚੇਗੀ। ਟ੍ਰੇਡ ਦੇ ਮਾਮਲੇ ਦੇ ਵਿੱਚ ਟਰੰਪ ਹੁਣੀ ਕਹਿੰਦੇ ਆ ਵੀ ਮੈਂ ਫੇਅਰਨੈਸ ਦੇ ਪਰਪਸ ਦੇ ਨਾਲ ਅੱਜ ਇਹ ਜਿਹੜਾ ਉਹ ਡਿਸਾਈਡ ਕਰ ਰਿਹਾ ਆ ਵੀ ਆਈ ਵਿਲ ਚਾਰਜ ਏ ਰੈਸੀਪ੍ਰੋਕਲ ਟੈਰਿਫ। ਜਿਹੜੀ ਵੀ ਮੁਲਕ ਯੂਐਸ ਦੇ ਉੱਤੇ ਜਿੰਨਾ ਚਾਰਜ ਲੱਗੂਗਾ ਉਹਨਾਂ ਨੂੰ ਹੀ ਓਨਾ ਜਿਹੜਾ ਉਹ ਲਾਇਆ ਜਾਊਗਾ, ਨੋ ਮੋਰ ਨੋ ਲੈਸ। ਟਰੰਪ ਹੁਣਾਂ ਨੇ ਇੱਕ ਜਿਹੜਾ ਮੈਮੋ ਆ ਉਹ ਸਾਈਨ ਕਰਦੇ ਹੋਏ ਆਰਡਰ ਕਰ ਦਿੱਤਾ ਆਪਣੀ ਟੀਮ ਨੂੰ ਵੀ ਸਾਰਿਆਂ ਦੀਆਂ ਜਿਹੜੀਆਂ ਡਿਊਟੀਜ਼ ਆ ਉਸ ਨੂੰ ਕੈਲਕੂਲੇਟ ਕਰਨਾ ਸ਼ੁਰੂ ਕਰੋ ਵੀ ਕਿਹੜੇ ਮੁਲਕ ਨੂੰ ਕਿੰਨਾ ਜਿਹੜਾ ਉਹ ਚਾਰਜ ਜਿਹੜਾ ਉਹ ਕਰਨਾ ਹੋਵੇਗਾ। ਸੋ ਅੱਜ ਦੇ ਇਸ ਡਾਇਰੈਕਟਿਵ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਨਵੇਂ ਟੈਰਿਫ ਕਹਿ ਲਓ ਜਾਂ ਜਿਹੜੇ ਵੀ ਟੈਰਿਫ ਅੱਗੇ ਚੱਲ ਰਹੇ ਸੀ ਉਹਨਾਂ ਦੇ ਆંકੜਿਆਂ ਦੇ ਵਿੱਚ ਜਿਹੜਾ ਫਰਕ ਆ ਉਹ ਪਵੇਗਾ। ਇਸ ਜਿਹੜੇ ਮੈਮੋ ਦੇ ਅਧੀਨ ਇਸ ਦੇ ਨਾਲ ਚਾਈਨਾ, ਜਾਪਾਨ, ਸਾਊਥ ਕੋਰੀਆ, ਯੂਰਪੀਅਨ ਸੰਘ ਸਾਰੇ ਦੇ ਸਾਰੇ ਹੀ ਇਹਨਾਂ ਦੇ ਐਲਾਈ ਮੁਲਕਾਂ ਦੇ ਉੱਤੇ ਵੀ ਅਸਰ ਜਿਹੜਾ ਉਹ ਪੈਣ ਜਾ ਰਿਹਾ ਹੈ। ਕਹਿੰਦੇ ਵੀ ਇਸ ਬਾਬਤ ਗਲੋਬਲ ਟ੍ਰੇਡ ਵਾਰ ਜਿਹੜੀ ਆ ਉਹ ਹੋਰ ਜ਼ਿਆਦਾ ਵਧੇਗੀ ਤੇ ਯੂਐਸ ਦੇ ਵਿੱਚ ਇਨਫਲੇਸ਼ਨ ਕਹਿੰਦੇ ਵੀ ਇਸ ਕਰਕੇ ਐਕਸੈਲਰੇਟ ਹੋ ਸਕਦੀ ਹੈਗੀ ਆ। ਸੋ ਇਹ ਦੇਖਣਾ ਹੋਊਗਾ ਵੀ ਅੱਗੇ ਇਸ ਵਿੱਚ ਕੀ ਬਣਦਾ ਹੈਗਾ ਆ। ਪਰ ਟਰੰਪ ਹੁਣਾਂ ਨੇ ਰੈਸੀਪ੍ਰੋਕਲ ਟੈਰਿਫ ਜਿਹੜਾ ਉਹਨਾਂ ਦੇ ਦੁਆਰਾ ਇੱਕ ਨਵੀਂ ਚੀਜ਼ ਕਹਿ ਸਕਦੇ ਆ ਵੀ ਆਪਣੇ ਦੂਜੇ ਟਰਮ ਦੇ ਵਿੱਚ ਲਿਆਂਦੀ ਆ, ਉਸ ਨੂੰ ਜਗ ਜਾਹਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਤੇ ਉਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਮੋਦੀ ਮੁਲਾਕਾਤ ਦੇ ਲਈ ਟਰੰਪ ਹੋਣਾ ਦੇ ਨਾਲ ਜਿਹੜਾ ਉਹ ਮੁਲਾਕਾਤ ਕੀਤੀ ਆ। ਇੱਕ ਜਿਹੜੀ ਚੀਜ਼ ਆ ਆਪਣੇ ਜਿਹੜੇ ਸਰੋਤਿਆਂ ਦੇ ਲਈ ਦੱਸ ਦਈਏ, ਕੱਲ ਜਦ ਮੋਦੀ ਲੈਂਡ ਹੋਇਆ ਤਾਂ ਕਹਿੰਦੇ ਕੋਈ ਖਾਸ ਅਧਿਕਾਰੀ ਕੋਈ ਉਸ ਨੂੰ ਸਵਾਗਤ ਕਰਨ ਦੇ ਲਈ ਨਹੀਂ ਪਹੁੰਚਿਆ। ਭਾਰਤ ਦੇ ਵਿੱਚ ਹੀ ਉੱਥੇ ਦੇ ਕਈ ਜਿਹੜੇ ਟਵਿੱਟਰ ਦੇ ਖਾਤੇ ਵਰਤਣ ਵਾਲੇ ਜਿਹੜੇ ਯੂਜ਼ਰਸ ਆ ਉਹਨਾਂ ਨੇ ਤੇ ਹੋਰ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਕਿਹਾ ਵੀ ਰੈੱਡ ਕਾਰਪੇਟ ਤਾਂ ਲੱਗਦਾ ਸੀ ਜਿੱਦਾਂ ਆਪ ਹੀ ਮੋਦੀ ਹੁਣਾਂ ਨੇ ਲਿਆਂਦਾ ਸੀ ਵੀ ਫੋਟੋ ਆਪ ਦੇ ਲਈ ਲਿਆਂਦਾ ਸੀ। ਉੱਥੇ ਕੋਈ ਖਾਸ ਅਮਰੀਕੀ ਅਧਿਕਾਰੀ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲਿਆ ਉਹਨਾਂ ਦੇ ਸਵਾਗਤ ਦੇ ਲਈ। ਜਿਸ ਤਰੀਕੇ ਦੇ ਨਾਲ ਥੋੜੇ ਦਿਨ ਪਹਿਲਾਂ ਕਿੰਗ ਅਬਦੁੱਲਾ ਨੂੰ ਲੈਣ ਦੇ ਲਈ ਆਪ ਜਾਰਡਨ ਦਾ ਜਿਹੜਾ ਕਿੰਗ ਅਬਦੁੱਲਾ ਆਇਆ ਸੀ ਉਸ ਨੂੰ ਲੈਣ ਦੇ ਲਈ ਟਰੰਪ ਹੁਣੀ ਬਾਹਰ ਆਏ ਸੀਗੇ। ਮੋਦੀ ਨੂੰ ਪਤਾ ਨਹੀਂ ਕਿਹੜੀ ਬਾਰੀ ਥਾਣੀ ਜਾਂ ਕਿਹੜੇ ਗੇਟ ਥਾਣੀ ਲੈ ਕੇ ਆਂਦਾ, ਉਸ ਦੇ ਬਾਰੇ ਕਿਸੇ ਨੇ ਕੁਛ ਚੀਜ਼ ਜਿਹੜੀ ਉਹ ਦੇਖੀ ਨਹੀਂ ਆ। ਨੋ ਡਾਊਟ ਅੱਜ ਜਦ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਜ਼ਰੂਰ ਕੀਤੀ ਆ। ਐਸ ਜੈ ਸ਼ੰਕਰ ਦੇ ਨਾਲ ਐਨਐਸਏ ਦਾ ਅਜੀਤ ਡੋਵਲ ਵੀ ਮੋਦੀ ਦੇ ਨਾਲ ਬੈਠਿਆ ਨਜ਼ਰ ਆ ਰਿਹਾ ਸੀਗਾ। ਸੋ ਕਈ ਜਿਹੜੀਆਂ ਇਸ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਉਸ ਤੋਂ ਬਾਅਦ ਦੇ ਵਿੱਚ ਦੋਨਾਂ ਹੀ ਜਾਣਿਆਂ ਨੇ ਪ੍ਰੈਜ਼ੀਡੈਂਟ ਟਰੰਪ ਤੇ ਮੋਦੀ ਹੁਣਾਂ ਨੇ ਮਿਲ ਕੇ ਸਾਂਝੀ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ ਜੋ ਕਿ ਤਕਰੀਬਨ 40-41 ਮਿੰਟ ਜਿਹੜੀ ਉਹ ਚੱਲੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਨੇ ਸਪਸ਼ਟ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਮੋਦੀ ਦੇ ਨਾਲ ਡੀਲ ਹੋਈ ਆ, ਕਹਿੰਦੇ ਵੀ ਮਿਲਟਰੀ ਦਾ ਸਮਾਨ ਵੀ ਅਸੀਂ ਤੁਹਾਨੂੰ ਵੇਚਣਾ ਆ, F-35 ਪਲੇਨਸ ਉਹ ਵੇਚੇ ਜਾਣਗੇ। ਕੁਆਡ ਦੀ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਜਿਹੜੀ ਉਹ ਗੱਲ ਕੀਤੀ। ਇਸਲਾਮਿਕ ਟੈਰਰਿਜ਼ਮ ਦੇ ਉੱਤੇ ਉਹਨਾਂ ਨੇ ਜਿਹੜੀ ਉਹ ਚਰਚਾ ਕਰਦੇ ਹੋਏ ਕਿਹਾ ਵੀ ਜਿਹੜਾ ਨਵੰਬਰ ਦੇ ਹਮਲਾ ਕੀਤਾ ਸੀ ਮੁੰਬਈ ਦਾ, ਉਸ ਨੂੰ ਅਸੀਂ ਐਕਸਟ੍ਰਾਡਾਈਟ ਕਰਨ ਜਾ ਰਹੇ ਹਾਂ ਜੋ ਕਿ ਪਿਛਲੇ ਪ੍ਰਸ਼ਾਸਨ ਦੇ ਵਿੱਚ ਆਲਰੇਡੀ ਇਹ ਹੋ ਚੁੱਕਾ ਸੀ। ਤੇ ਟੈਰਿਫ ਦੀ ਵੀ ਉਹਨਾਂ ਦੇ ਨਾਲ ਖੜੇ ਹੋ ਕੇ ਜਿਹੜੀਆਂ ਉਹ ਗੱਲਾਂ ਕੀਤੀਆਂ। ਸ਼ਰੇਆਮ ਵੀ ਜਿਹੜਾ ਉਹ ਕਹਿ ਦਿੱਤਾ ਵੀ ਇੰਡੀਆ ਵਾਲੇ ਬੜੇ ਅਨਫੇਅਰ ਆ, ਜਿੰਨਾ ਤੁਸੀਂ ਸਾਡੇ ਜਿਹੜੇ ਸਮਾਨ ਦੇ ਉੱਤੇ ਟੈਰਿਫ ਲਾਉਂਦੇ ਆ ਤਾਂ ਉੱਥੇ ਤਾਂ ਅਮਰੀਕਨ ਗੱਡੀ ਜਾਂ ਅਮਰੀਕਨ ਸਮਾਨ ਲੋਕਾਂ ਦਾ ਹੀ ਲੈਣਾ ਨਾਮੁਮਕਿਨ ਜਿਹੜਾ ਉਹ ਹੋ ਚੁੱਕਾ ਆ। ਕਹਿੰਦੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਸਾਡਾ ਟ੍ਰੇਡ ਡੈਫਿਸਿਟ ਆ ਤੇ ਇਸ ਲਈ ਜਿਹੜਾ ਉਹ ਟੈਰਿਫ ਅਸੀਂ ਬਰਾਬਰ ਦਾ ਜਿਹੜਾ ਉਹ ਲਾਵਾਂਗੇ ਤੇ ਉਹ ਚੀਜ਼ ਹੋਊਗੀ। ਨਾਲ ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਆ ਉਹ ਅਮਰੀਕਾ ਦਾ ਆਇਲ ਤੇ ਗੈਸ ਉਸ ਨੂੰ ਖਰੀਦਣ ਜਿਹੜਾ ਉਹ ਜਾ ਰਿਹਾ ਆ। ਅਸੀਂ ਤੁਹਾਨੂੰ ਨਿਊਕਲੀਅਰ ਟੈਕਨੋਲੋਜੀ ਵੀ ਜਿਹੜੀ ਉਹ ਦੇ ਰਹੇ ਹਾਂ ਜਿਸ ਦੇ ਨਾਲ ਤੁਸੀਂ ਕਲੀਨ એનર્ਜੀ ਜਿਹੜੀ ਉਹ ਬਣਾਓਗੇ। AI ਦੇ ਨਾਲ ਸੰਬੰਧਿਤ ਵੀ ਉਹਨਾਂ ਨੇ ਜਿਹੜੀਆਂ ਇੱਥੇ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ। ਸੋ ਓਵਰਆਲ ਜਿਹੜਾ ਆ ਇਹਨਾਂ ਨੇ ਗੱਲ ਜਿਹੜੀ ਉਹ ਆਖੀ
ਵੀ ਅਸੀਂ ਤੁਹਾਨੂੰ ਜਿਹੜਾ ਹੁਣ ਸਮਾਨ ਵੇਚਣਾ ਆ। ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਵੀ ਪਹਿਲੇ ਪ੍ਰਸ਼ਾਸਨ ਦੇ ਨੇ ਤੁਹਾਨੂੰ ਤੇਲ ਤੇ ਗੈਸ ਜਿਹੜਾ ਉਹ ਕਿਉਂ ਨਹੀਂ ਵੇਚਿਆ, ਪਰ ਅਸੀਂ ਤੁਹਾਨੂੰ ਜਿਹੜਾ ਉਹ ਵੇਚਣ ਜਾ ਰਹੇ ਹਾਂ। ਕਹਿੰਦੇ ਵੀ ਆਰ ਸੈਲਿੰਗ ਇਟ, ਯੂ ਨੀਡ ਇਟ, ਸੋ ਵੀ ਆਰ ਡੂਇੰਗ ਇਟ। ਅੱਗੇ ਇਹ ਸੀਗਾ ਵੀ ਪਹਿਲਾਂ ਜਿਹੜਾ ਇੰਡੀਆ ਆ ਉਹ ਰਸ਼ੀਆ ਤੋਂ ਤੇਲ ਪਾਣੀ ਜਿਹੜਾ ਉਹ ਖਰੀਦਦਾ ਰਿਹਾ ਆ। ਪਰ ਹੁਣ ਕਹਿੰਦੇ ਵੀ ਲੱਗਦਾ ਅਮਰੀਕਾ ਦੇ ਨਾਲ ਇਹ ਜਿਹੜਾ ਸਮਝੌਤਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰੂਗਾ। ਸੋ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਜਿਹੜੀ ਹੋਈ, ਟਰੰਪ ਹੁਣਾਂ ਨੇ ਤਾਂ ਇੱਕ ਭਾਰਤੀ ਇੱਕ ਹਿਸਾਬ ਦੇ ਨਾਲ ਪੱਤਰਕਾਰ ਦੀ ਇੱਕ ਹਿਸਾਬ ਨਾਲ ਬੇਇੱਜ਼ਤੀ ਹੋਈ ਜਿਹੜੀ ਉਹ ਹੋ ਗਈ, ਜਦ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਪਲਾਂਟਡ ਸਵਾਲ ਜਿਹਾ ਜਿਹੜਾ ਉਹ ਲੱਗ ਰਿਹਾ ਸੀਗਾ ਵੀ ਭਾਰਤ ਦੇ ਉਲਟ ਜਿਹੜੇ ਇੱਥੇ ਬੈਠੇ ਲੋਕ ਕਈ ਜਿਹੜੀਆਂ ਗੱਲਾਂ ਕਰਦੇ ਆ, ਤਾਂ ਉਸ ਦੇ ਉੱਤੇ ਤੁਸੀਂ ਕੀ ਐਕਸ਼ਨ ਜਿਹੜਾ ਲਓਗੇ। ਤਾਂ ਟਰੰਪ ਉਹਨਾਂ ਨੇ ਕਹਿੰਦਾ ਮੈਨੂੰ ਤੇਰੀ ਗੱਲ ਕੋਈ ਨਹੀਂ ਸਮਝ ਆਉਂਦੀ, ਤੂੰ ਰਹਿਣ ਦੇ, ਤੂੰ ਬਹਿ ਜਾ ਚੁੱਪ ਕਰਕੇ। ਪਰ ਬਾਅਦ ਦੇ ਵਿੱਚ ਜ਼ਰੂਰ ਟਰੰਪ ਹੁਣਾਂ ਨੂੰ ਉਹ ਦੁਬਾਰਾ ਸਵਾਲ ਪੁੱਛਿਆ ਗਿਆ, ਜਿਸ ਦੇ ਵਿੱਚ ਖਾਲਿਸਤਾਨੀ ਸੈਪਰੇਟਿਸਟ ਨਾਮ ਲੈ ਕੇ ਜਿਹੜਾ ਉਹ ਸਵਾਲ ਪੁੱਛਿਆ। ਕਹਿੰਦੇ ਵੀ ਕੀ ਤੁਸੀਂ ਜੋ ਬਾਈਡਨ ਪ੍ਰਸ਼ਾਸਨ ਭਾਰਤ ਦੇ ਨਾਲ ਸੰਬੰਧ ਰੱਖੇ ਸੀ, ਕੀ ਉਸਨੂੰ ਤੁਸੀਂ ਰੀਲੁੱਕ ਜਿਹੜਾ ਉਹ ਕਰੋਗੇ। ਤਾਂ ਟਰੰਪ ਹੁਣਾਂ ਨੇ ਉਸਦਾ ਕੋਈ ਵੀ ਜਵਾਬ ਉਸ ਉੱਤੇ ਜਿਹੜਾ ਉਹ ਨਹੀਂ ਦਿੱਤਾ। ਸਿਰਫ ਟੈਰਿਫ ਦੀ ਜਿਹੜੀ ਉਹਨਾਂ ਨੇ ਗੱਲ ਜਿਹੜੀ ਉਹ ਨਾਲ ਕੀਤੀ ਤੇ ਨਾਲ ਕਿਹਾ ਵੀ ਭਾਰਤ ਨੂੰ ਜਿਹੜੀ ਹਵਾਲਗੀ ਅਸੀਂ ਇੱਕ ਬੰਦੇ ਦੀ ਦੇ ਰਹੇ ਹਾਂ, ਇਦਾਂ ਦੀਆਂ ਹੋਰ ਰਿਕੁਐਸਟ ਇੰਡੀਆ ਦੇ ਵੱਲੋਂ ਵੀ ਆਈਆਂ ਆ। ਸੋ ਦੇਖਦੇ ਹਾਂ ਅੱਗੇ ਕੀ ਇਸ ਵਿੱਚ ਬਣਦਾ ਆ। ਪਰ ਖਾਲਿਸਤਾਨ ਦੇ ਸਵਾਲ ਪੁੱਛੇ ਜਾਣ ਦੇ ਉੱਤੇ, ਸੈਪਰੇਟਿਸਟ ਦੇ ਖਾਲਿਸਤਾਨ ਜਿਹੜੇ ਐਕਟਿਵਿਸਟ ਆ ਉਹਨਾਂ ਦਾ ਸਵਾਲ ਪੁੱਛੇ ਜਾਣ ਦੇ ਉੱਤੇ ਟਰੰਪ ਹੁਣਾਂ ਨੇ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ। ਇਹ ਉਹਨਾਂ ਨੇ ਜਾਣਬੁੱਝ ਕੇ ਜਵਾਬ ਨਹੀਂ ਦਿੱਤਾ। ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ, ਕਿਉਂਕਿ ਅੱਜ ਟਰੰਪ ਸਰਕਾਰ ਨੇ ਇਸੇ ਤਰੀਕੇ ਦੇ ਇੱਕ ਸਵਾਲ ਦੇ ਵਿੱਚ ਜਵਾਬ ਜਿਹੜਾ ਉਹ ਦਿੱਤਾ ਸੀਗਾ, ਹਰ ਅਮਰੀਕੀ ਨਾਗਰਿਕ ਦੀ ਜਿਹੜੀ ਸੁਰੱਖਿਆ ਆ ਉਹ ਸਾਡੇ ਲਈ ਪਹਿਲ ਆ, ਉਹ ਹਾਈਐਸਟ ਜਿਹੜੀ ਉਹ ਪ੍ਰਾਇਓਰਿਟੀ ਆ। ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਇਹ ਜਿਹੜਾ ਉਹ ਕਲੀਅਰ ਕਰ ਦਿੱਤਾ ਪੰਨੂ ਕੇਸ ਮਾਮਲੇ ਦੇ ਵਿੱਚ ਵੀ ਉਹ ਲੱਗਦਾ ਹੈ ਵੀ ਉਸ ਨੂੰ ਉਸੇ ਤਰੀਕੇ ਦੇ ਨਾਲ ਨਿਖਿਲ ਗੁਪਤਾ ਤੇ ਵਿਕਾਸ ਯਾਦਵ ਦੇ ਉਲਟ ਲਗਾਤਾਰ ਸਰਗਰਮੀ ਜਿਹੜੀ ਉਹ ਜਾਰੀ ਰਹੇਗੀ।